ਨੇ ਉਹ ਪੱਠਿਆਂ ਤੇ ਨੇ ਔਰ ਉਹ ਜ਼ਰਾਤ ਦੇ ਸ਼ੋਬੇ ਦੇ ਵਿੱਚ ਨੇ, ਐਗਰੀਕਲਚਰ ਦੇ ਵਿੱਚ ਨੇ। ਮੈਂ ਤੇ ਚੁੱਕੇ ਖੁਦ ਇੱਕ 8ਵੀਂ ਜਮਾਤ ਦੀ ਤਾਲਬਾ ਸੀ ਔਰ ਮੇਰੇ ਘਰ ਦੇ ਵਿੱਚ ਜਿਹੜੇ ਮੇਰੇ ਵਾਲਦ ਸਨ ਉਹ ਟ੍ਰੇਡ ਯੂਨੀਅਨਿਸਟ ਸਨ। ਨਾਮ ਸੈਯਦ ਦਿਲਦਾਰ ਹੁਸੈਨ ਉਹਨਾਂ ਦਾ ਨਾਮ ਔਰ ਉਹ ਰੇਲਵੇ ਦੀ ਯੂਨੀਅਨ ਦੇ ਵਿੱਚ ਬੜੇ ਸਰਗਰਮ ਕਾਰਕੁਨ ਸਨ ਔਰ ਅੱਛਾ ਬਹੁਤ ਹੀ ਮੁਤਹਰਕ। ਤੇ ਉਹ ਕੁਝ ਆਪਣੇ ਸਾਥੀਆਂ ਨਾਲ ਜੋ ਬੁਕਲਾ ਦੋਸਤਾਂ ਦੇ ਨਾਲ ਬੈਠ ਕੇ ਤੇ ਮਾਲ ਰੋਡ ਤੇ ਪਾਰਟੀ ਹਾਊਸ ਉੱਥੇ ਬੈਠਦੇ ਹੁੰਦੇ ਸਨ, ਗਪਸ਼ਪ ਲਗਾਉਂਦੇ ਸਨ ਤੇ ਸਾਰੇ ਹਾਲਾਤ ਵਾਕਿਆ ਤੇ ਮੁਲਕ ਦੇ ਸਿਆਸੀ ਹੋਣ ਜਾਂ ਮਜ਼ਦੂਰਾਂ ਨੇ ਹੋਣ ਉੱਥੇ ਸਾਰੀ ਉਹਨਾਂ ਦੀ ਮੀਟਿੰਗਾਂ ਹੁੰਦੀਆਂ ਸੀ, ਬਾਤਚੀਤ ਹੁੰਦੀ ਸੀ। ਉੱਥੇ ਉਹ ਜਿਹਦੇ ਕਿਤੇ ਨਿਕਲੇ ਨੇ ਇੱਕ ਸ਼ਾਮ ਨੂੰ ਤੇ ਉਹਨਾਂ ਨੇ ਇੱਕ ਬਜ਼ੁਰਗ ਬਾਬਾ ਮਿਲ ਗਿਆ ਜਿਹਨੂੰ ਉਹਨਾਂ ਨੇ ਦੇਖਿਆ ਕਿ ਇਸ ਬਾਬੇ ਕੋਲ ਰੋਡ ਕ੍ਰਾਸ ਨਹੀਂ ਹੋ ਰਹੀ, ਉਹ ਕਦੀ ਅੱਗੇ ਵੱਧਦਾ ਸੀ ਕਦੀ ਪਿੱਛੇ। ਤੇ ਉਹ ਮੇਰੇ ਵਾਲਿਦ ਸਾਹਿਬ ਨੇ ਉਹਨਾਂ ਨੂੰ ਜਿਹੜਾ ਬਾਬਾ ਜੀ ਨੂੰ ਬਾਬਾ ਕਾਲਾ ਉਹਨਾਂ ਦਾ ਨਾਮ ਬਾਅਦ ਵਿੱਚ ਪਤਾ ਚੱਲਿਆ। ਅੱਛਾ ਬਾਬਾ ਕਾਲਾ ਨੂੰ ਸੜਕ ਕ੍ਰਾਸ ਕਰਾਈ ਤੇ ਪੁੱਛਿਆ ਬਾਬਾ ਜੀ ਤੁਸੀਂ ਕਿੱਥੇ ਰਹਿਣਾ ਹੈ। ਮੇਰੇ ਵਾਲਿਦ ਸਾਹਿਬ ਕੋਲ ਸਾਈਕਲ ਹੁੰਦੀ ਸੀ ਤੇ ਉਹਨਾਂ ਦਾ ਖਿਆਲ ਐ ਸੀ ਕਿ ਤੋ ਬਾਬਾ ਜੀ ਨੂੰ ਉਤਾਰ ਕੇ ਬਜ਼ੁਰਗ ਨੇ ਤੇ ਇਹਨਾਂ ਨੇ ਜਿੱਥੇ ਵੀ ਜਾਣਾ ਮੈਂ ਇਹਨਾਂ ਨੂੰ ਉਤਾਰ ਦਿਆਂਗੀ। ਉਹ ਬਾਬਾ ਜੀ ਰੋ ਕੇ ਬਾਬਾ ਕਾਲਾ ਨੇ ਦੱਸਿਆ ਔਰ ਬੜਾ ਜ਼ਬਰਦਸਤ ਬਜ਼ੁਰਗ ਬੰਦਾ, ਮਜ਼ਦੂਰ ਸੀ, ਪੱਠਾ ਮਜ਼ਦੂਰ ਸੀ ਔਰ ਬੜੀ ਹਿੰਮਤ ਵਾਲਾ ਔਰ ਬੜੀ ਜੁਰਤ ਵਾਲਾ ਬਹਾਦਰ ਬੰਦਾ ਸੀ। ਉਹਨੇ ਦੱਸਿਆ ਕਿ ਮੈਂ ਤੇ ਜੀ ਇੱਥੇ ਸਾਰਾ ਦਿਨ ਅਦਾਲਤਾਂ 'ਚ ਧੱਕੇ ਖਾਣਾ ਵਾ ਔਰ ਸ਼ਾਮ ਨੂੰ ਮੈਂ ਆ ਕੇ ਕਿਸੇ ਨਾ ਕਿਸੇ ਫੁੱਟਪਾਥ ਤੇ ਸੋ ਜਾਣਾ ਵਾ। ਮੇਰਾ ਕੋਈ ਘਰ ਨਹੀਂ ਹੈਗਾ ਜਿੱਥੇ ਮੈਂ ਕੰਮ ਕਰਦਾ ਸੀ। ਮੇਰੇ ਬੱਚਿਆਂ ਨੂੰ, ਮੇਰੀ ਬੀਬੀ ਨੂੰ ਪੱਠਾ ਮਾਲਕ ਨੇ ਪੱਠੇ ਨੂੰ ਸੁੱਟ ਦਿੱਤਾ ਹੈ, ਮਾਰ ਦਿੱਤਾ ਹੈ, ਗਾਇਬ ਕਰ ਦਿੱਤਾ ਹੈ। ਔਰ 81 ਦੀ ਗੱਲ 80 ਦੀ ਇਹ 81 ਦੀ ਬਿਲਕੁਲ ਗੱਲ। ਉੱਥੋਂ ਇਹਨਾਂ ਨੂੰ ਪਤਾ ਲੱਗਿਆ ਕਿ ਠੀਕ ਹੈ ਜਿਹੜੇ ਰੇਲਵੇ ਵਰਕਰ ਨੇ ਜਾਂ ਫੈਕਟਰੀਆਂ ਦੇ ਮਜ਼ਦੂਰ ਨੇ, ਮਗਰ ਇਹ ਵੀ ਇੱਕ ਮੁਸ਼ੱਕਤ ਹੈ, ਜਬਰੀ ਮੁਸ਼ੱਕਤ ਹੈ। ਔਰ ਪਹਿਲੀ ਦਫਾ ਜਿਹੜਾ ਉਹ ਬਾਬਾ ਕਾਲਾ ਨੇ ਜਿਹੜਾ ਉਹ ਰਹਿਨੁਮਾਈ ਕੀਤੀ ਔਰ ਦੱਸਿਆ ਕਿ ਪੱਠਾ ਮਜ਼ਦੂਰ ਦੇ ਨਾਲ ਕੀ ਹੁੰਦਾ ਹੈ ਔਰ ਕਿਸ ਕਿਸਮ ਦੀ ਇਹ ਗੁਲਾਮੀ ਹੈ ਔਰ ਕਿਸ ਕਿਸਮ ਦੀ ਇਹ ਮੁਸ਼ੱਕਤ ਹੈ। ਉਹ ਫਿਰ ਇੱਕ ਹੋਰ ਇਤਫਾਕ ਵੀ ਕਿ ਸਾਡਾ ਘਰ ਜਿਹੜਾ ਸੀ ਉਹਦੇ ਚਾਰੋਂ ਤਰਫ ਪੱਠੇ ਸਨ। ਕਿੱਧਰ ਹੈਗਾ? ਗ੍ਰੀਨ ਟਾਊਨ ਦੇ ਵਿੱਚ। ਹਾਂ ਠੀਕ, ਉਧਰ ਤੇ ਬਹੁਤ ਹੈਗਾ। ਉੱਥੇ ਪੱਠੇ ਹੀ ਪੱਠੇ ਉਸਲੇ ਤੇ ਬਹੁਤ ਹੀ ਪੱਠੇ ਸਨ, ਨਿਆਜ਼ੀਆਂ ਦੇ ਪੱਠੇ ਸਨ, ਜਿਹੜੇ ਡਾਢੇ ਲੋਕ ਸਨ। ਹਾਂਜੀ ਤੇ ਉਹ ਜੁਮੇਰਾਤੀ ਵਿਚਾਰਿਆਂ ਨੂੰ ਇਜਾਜ਼ਤ ਮਿਲਦੀ ਸੀ ਕਿ ਥੋੜਾ ਬਹੁਤ ਖਰਚਾ ਮਿਲਦਾ ਸੀ, ਉਹ ਆਪਣਾ ਦਾਣਾ ਪਾਣੀ ਲੈਣ ਆਉਂਦੇ ਸਨ। ਅੱਛਾ ਤੇ ਫਿਰ ਉਹ ਸਾਡੇ ਵਾਲਿਦ ਸਾਹਿਬ ਨਾਲ ਵੀ ਮੁਲਾਕਾਤ ਹੋਈ ਤੇ ਉਹਨਾਂ ਨੇ ਰੋਣਾ ਪੁਰਲਾਣਾ, ਸਾਡੇ ਘਰ ਆ ਜਾਣਾ। ਤੇ ਇੱਕ ਦਿਨ ਰੋਜ਼ ਹੀ ਦੇਖਦੇ ਸੀ ਕਿ ਅਜੀਬ ਤਮਾਸ਼ਾ ਲੱਗਾ ਹੋਇਆ ਹੈ, ਆਉਂਦੇ ਨੇ ਕਿਉਂ ਰੋਂਦੇ ਨੇ। ਬੱਚੇ ਸਾਂ ਸੀ, ਉਹ ਸਮਝ ਨਹੀਂ ਸੀ ਆਉਂਦੀ ਤੇ ਬਾਪ ਨੂੰ ਪੁੱਛੀਦਾ ਸੀ ਤਾਂ ਕਹਿੰਦੇ ਸੀ ਨਹੀਂ। ਜਦੋਂ ਉਹਨਾਂ ਨੇ ਬਾਬਾ ਕਾਲਾ ਨੂੰ ਉੱਥੋਂ ਫੜਿਆ ਮਾਲ ਰੋਡ ਤੋਂ ਤੇ ਫਿਰ ਕਿੱਥੇ ਲੈ ਕੇ ਗਏ? ਬਾਬਾ ਕਾਲਾ ਨੂੰ ਘਰ ਲੈ ਆਏ ਬਾਬਾ ਕਾਲਾ ਨੂੰ। ਬਾਬੇ ਕਾਲੇ ਦਾ ਕੇਸ ਵੀ ਲੜਿਆ, ਸਾਰੇ ਆਪਣੇ ਮੁਕਲਾ ਦੋਸਤਾਂ ਨੂੰ, ਆਪਣੇ ਜੋ ਵੀ ਸਹਾਫੀ ਸਨ ਉਹ ਜਿੱਥੋਂ ਤੱਕ ਪਹੁੰਚ ਸਕਦੇ ਸੀ ਉਹਨਾਂ ਨੂੰ ਇਨਸਾਫ ਦਿਲਾਉਣ ਵਾਸਤੇ ਜਿਹੜਾ ਪੂਰੀ ਮਦਦ ਕੀਤੀ। ਮਗਰ ਅਨਫੋਰਚੂਨੇਟਲੀ ਬਦਕਿਸਮਤੀ ਹੈ ਕਿ ਬਾਬਾ ਕਾਲਾ ਫਿਰ ਫੌਤ ਹੋ ਗਿਆ। ਹਾਂ ਠੀਕ। ਤੇ ਉਹ ਉਸਲੇ ਤੁਹਾਡਾ ਵਿਊ ਪੁਆਇੰਟ ਦਾ ਦਫ਼ਤਰ ਬਣ ਗਿਆ ਸੀ? ਉਸਲੇ ਵਿਊ ਪੁਆਇੰਟ ਦਾ ਆਫਿਸ ਜਿਹੜਾ ਹੈ ਸਾਡਾ BLLF ਦਾ ਨਹੀਂ ਸੀ, BLLF ਦਾ ਵਿਊ ਪੁਆਇੰਟ ਹਾਂਜੀ। ਉੱਥੇ ਵੈਸੇ ਜਾਂਦੇ ਤਾਂ ਰੀਗਲ ਚੌਕ ਦੇ ਵਿੱਚ ਰੀਗਲ ਚੌਕ ਨੇ ਇੱਕ ਛੋਟਾ ਜਿਹਾ, ਇੱਕ ਬਹੁਤ ਹੀ ਛੋਟਾ ਜਿਹਾ 7-8 ਦਿਆਲ ਸਿੰਘ ਮੈਂਸ਼ਨ ਦੇ ਵਿੱਚ ਇੱਕ ਆਫਿਸ ਬਣਾਇਆ ਔਰ ਉੱਥੇ ਇਹ ਸਾਰੇ ਦੋਸਤ ਬੈਠ ਕੇ ਤੇ ਇਹਨਾਂ ਨੇ ਇੱਕ ਆਫਿਸ ਡਿਕਲੇਅਰ ਕੀਤਾ ਔਰ ਪੱਠਾ ਮਜ਼ਦੂਰ ਮਹਾਜ਼ ਬਣਾਇਆ। ਤੇ ਪੱਠਾ ਮਜ਼ਦੂਰ ਮਹਾਜ਼ ਦੇ ਨਾਮ ਤੋਂ ਹੀ ਫਿਰ ਇਹ ਕੰਮ ਕਰਦੇ ਸਨ ਔਰ ਉਹ ਫਿਰ ਸਾਡੇ ਇਲਾਕੇ ਦੇ ਵਿੱਚ ਹੀ ਸਾਡੇ ਆਪਣੇ ਕਰੀਬ ਦੇ ਵਿੱਚ ਜਿਸ ਮਜ਼ਦੂਰ ਆਉਂਦੇ ਸਨ ਅਸੀਂ ਉਹਨਾਂ